पंजाब ਦੀ ਮਿੱਟੀ ਵਿੱਚੋਂ ਉਭਰੀ ਹੋਈ ਉਹ ਸ਼ਖਸੀਅਤ ਜਿਨ੍ਹਾਂ ਨੇ ਸਿਰਫ ਰੰਗਮੰਚ ਹੀ ਨਹੀਂ ਬਲਕਿ ਪੰਜਾਬੀ ਤਹਿਜ਼ੀਬ ਨੂੰ ਵੀ ਇੱਕ ਨਵੀਂ ਪਹਿਚਾਣ ਦਿੱਤੀ। ਪੰਜਾਬ ਨਾਟਸ਼ਾਲਾ ਦੇ ਇਸ ਬਾਦਸ਼ਾਹ ਨੇ ਕਲਾ ਨੂੰ ਸਿਰਫ ਪੇਸ਼ ਨਹੀਂ ਕੀਤਾ ਬਲਕਿ ਉਸ ਨੂੰ ਜ਼ਿੰਦਾ ਰੱਖਿਆ, ਉਸ ਨੂੰ ਸ਼ਾਨ ਬਖਸ਼ੀ। ਉਹਨਾਂ ਦਾ ਜਜ਼ਬਾ, ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਸੋਚ ਅੱਜ ਵੀ ਪੰਜਾਬੀ ਥੀਏਟਰ ਦੀ ਰੂਹ ਵਿੱਚ ਧੜਕਦੀ ਹੈ। ਸਰਦਾਰ ਜਤਿੰਦਰ ਸਿੰਘ ਬਰਾੜ, ਉਹਨਾਂ ਦਾ ਇਸ ਦੁਨੀਆ ਤੋਂ ਚਲੇ ਜਾਣਾ ਸਿਰਫ ਇਨਸਾਨ ਦਾ ਵਿਛੋੜਾ ਨਹੀਂ ਬਲਕਿ ਪੰਜਾਬੀ ਰੰਗਮੰਚ ਲਈ ਇੱਕ ਵੱਡਾ ਘਾਟਾ ਹੈ। ਇਹ ਉਹ ਖਾਲੀ ਜਗ੍ਹਾ ਹੈ ਜੋ ਸ਼ਾਇਦ ਕਦੀ ਨਹੀਂ ਪੂਰੀ ਹੋ ਸਕਦੀ। ਜਤਿੰਦਰ ਬਰਾੜ ਸਾਹਿਬ ਦਾ ਜਾਣਾ ਰੰਗਮੰਚ ਲਈ ਬਹੁਤ ਵੱਡਾ ਕੱਟ ਹੈ। ਬਰਾੜ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਰੰਗਮੰਚ ਨੂੰ। ਸਿਰਫ ਇਹਨਾਂ ਨਹੀਂ ਕਿ ਉਹਨਾਂ ਨੇ ਨਾਟਸ਼ਾਲਾ ਨੂੰ ਸਿਰਜਿਆ, ਹੋਰ ਵੀ ਬਹੁਤ ਸਾਰੇ ਕੰਮ ਕੀਤੇ ਨੇ। ਪੈਸਾ ਹਰ ਬੰਦੇ ਕੋਲ ਆਉਂਦਾ ਹੈ, ਲੇਕਿਨ ਪੈਸੇ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਐਂਡ ਕਿਸ ਤਰੀਕੇ ਨਾਲ ਉਹਨੂੰ ਕਿਸ ਕੰਮ ਵਿੱਚ ਲਗਾਉਣਾ ਹੈ, ਮਤਲਬ ਰੰਗਮੰਚ ਨੂੰ ਤਰਜੀਹ ਦਿੰਦੇ ਹੋਏ ਆਪਣੀ ਫੈਕਟਰੀ ਦੇ ਵਿੱਚੋਂ ਇੱਕ ਹਿੱਸਾ ਥੀਏਟਰ ਨੂੰ ਦੇ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਇਤਿਹਾਸ ਸਿਰਜਿਆ। ਮੈਂ ਉੱਥੇ ਨਾਟਕ ਕਰਨ ਗਈ ਹਾਂ। ਉਸ ਸਟੇਜ ਦੇ ਉੱਤੇ ਨਾਟਕ ਕਰਨ ਦਾ ਜੋ ਸਵਾਦ ਹੈ, ਜੋ ਮਜ਼ਾ ਹੈ, ਜੋ ਉੱਥੇ ਸਭ ਕੁਝ ਮਿਲਦਾ ਹੈ, ਮਾਹੌਲ, ਉਹ ਬਹੁਤ ਹੀ ਕਮਾਲ ਦਾ ਹੈ। ਅਸੀਂ ਜਿੰਨੀ ਵਾਰ ਵੀ ਉੱਥੇ ਨਾਟਕ ਕੀਤਾ, ਅਸੀਂ ਕੋਈ ਸੈੱਟ ਨਹੀਂ ਲੈ ਕੇ ਗਏ। ਉਹਨਾਂ ਦਾ ਫੋਨ ਦੇ ਉੱਤੇ ਜਦੋਂ ਉਹਨਾਂ ਨਾਲ ਗੱਲ ਹੁੰਦੀ ਸੀ, ਉੱਥੇ ਜਿਹੜੇ ਵੀ ਪ੍ਰਬੰਧਕ ਕੰਮ ਕਰਦੇ ਨੇ, ਤਾਂ ਉਹਨਾਂ ਨੇ ਕਹਿਣਾ ਕਿ ਤੁਸੀਂ ਸਿਰਫ ਸਾਨੂੰ ਦੱਸੋ ਕਿ ਤੁਹਾਨੂੰ ਚਾਹੀਦਾ ਕੀ ਹੈ। ਉੱਥੇ ਸਭ ਕੁਝ ਕ੍ਰੀਏਟ ਹੋ ਜਾਂਦਾ ਸੀ। ਨਹੀਂ ਤਾਂ ਅਸੀਂ ਵੱਡੀ ਗੱਡੀ ਲੈ ਕੇ ਜਾਂਦੇ ਹਾਂ, ਪੂਰਾ ਸੈੱਟ ਲੈ ਕੇ ਜਾਂਦੇ ਹਾਂ, ਪਰ ਉੱਥੇ ਇੱਕੋ ਇੱਕ ਜਗ੍ਹਾ ਸੀ ਪੰਜਾਬ ਦੇ ਵਿੱਚ ਜਿੱਥੇ ਸਾਨੂੰ ਸੈੱਟ ਉੱਥੇ ਜਾ ਕੇ ਮਿਲ ਜਾਂਦਾ ਸੀ। ਇਹ ਬਹੁਤ ਵੱਡੀ ਦੇਣ ਹੈ ਨਾਟਸ਼ਾਲਾ ਨੂੰ ਜੋ ਕ੍ਰੀਏਟ ਕੀਤਾ ਹੈ। ਨਾਟਸ਼ਾਲਾ ਦੇ ਵਿੱਚ ਕਿਸ ਤਰ੍ਹਾਂ ਉੱਥੇ ਟਿਕਟਾਂ ਦੇ ਉੱਤੇ ਸ਼ੋਅ ਹੁੰਦੇ ਨੇ। ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਇੱਕੋ ਇੱਕ ਜਗ੍ਹਾ ਜਿੱਥੇ ਟਿਕਟਾਂ ਦੇ ਉੱਤੇ ਪ੍ਰੋਪਰਲੀ ਕੰਟੀਨਿਊਟੀ ਦੇ ਵਿੱਚ ਸ਼ੋਅ ਹੋ ਰਹੇ ਨੇ। ਹਰ ਸੈਟਰਡੇ ਸੰਡੇ ਸ਼ੋਅ ਹੁੰਦੇ ਨੇ। ਇਹ ਸਿਰਫ ਬਰਾੜ ਸਾਹਿਬ ਹੀ ਕਰ ਸਕਦੇ ਸੀ। ਹਰ ਕਲਾਕਾਰ ਦੀ ਮਦਦ ਕਰਨੀ, ਰੰਗਮੰਚ ਨੂੰ ਤਰਜੀਹ ਦੇਣੀ, ਰੰਗਮੰਚ ਦੇ ਲਗਾਤਾਰ ਸ਼ੋਜ਼ ਕਰਨੇ, ਔਰ ਫਿਰ ਉੱਥੇ ਟੀਮਾਂ ਨੂੰ ਕ੍ਰੀਏਟ ਕਰਨਾ, ਡਾਇਰੈਕਟਰ ਨੂੰ ਉੱਥੇ ਲੈ ਕੇ ਆਉਣਾ ਤੇ ਟੀਮਾਂ ਦਾ ਉੱਥੇ ਉਸੇ ਨਾਟਸ਼ਾਲਾ ਦੇ ਵਿੱਚ ਨਵੇਂ ਨਾਟਕ ਕਰਨੇ। ਇਹ ਬਰਾੜ ਸਾਹਿਬ ਹੀ ਕਰ ਸਕਦੇ ਸੀ। 95 ਦੇ ਵਿੱਚ ਅਸੀਂ ਆਪਣਾ ਗਰੁੱਪ ਜਿਹੜਾ ਆ ਉਹ ਸਟੈਬਲਿਸ਼ ਕੀਤਾ ਸੀਗਾ। ਮੈਂ ਉਦੋਂ +1 'ਚ ਸੀਗਾ ਔਰ ਦਸਤਕ ਬਾਲ ਸਭਾ ਕਰਕੇ ਸਾਡੇ ਗਰੁੱਪ ਦਾ ਨਾਮ ਸੀਗਾ। ਔਰ ਉਹਦੀਆਂ ਇਨੀਸ਼ੀਅਲ ਜਿਹੜੀਆਂ ਮੀਟਿੰਗ ਸੀਗੀਆਂ, ਸਾਨੂੰ ਸਮਝ ਨਹੀਂ ਆ ਰਹੀ ਸੀਗੀ ਕਿ ਕਿੱਥੇ ਉਹਦੀਆਂ ਮੀਟਿੰਗਸ ਕਰੀਏ ਔਰ ਕਿਹਨਾਂ ਨੂੰ ਸਰਪ੍ਰਸਤ ਬਣਾਈਏ ਜਿਹੜੇ ਸਾਨੂੰ ਗਾਈਡ ਕਰ ਸਕਣ, ਜਿਹੜੇ ਸਾਨੂੰ ਐਜੂਕੇਟ ਕਰ ਸਕਣ, ਕਿਉਂਕਿ ਅਸੀਂ ਛੋਟੇ ਸੀਗੇ ਉਦੋਂ ਬਹੁਤ ਜ਼ਿਆਦਾ। +1 ਦੀ ਉਮਰ ਕੀ ਹੋਊਗੀ, 14-15 ਸਾਲ। ਸੋ ਮੈਨੂੰ ਯਾਦ ਹੈ ਕਿ ਸਾਡੀ ਪਹਿਲੀ ਮੁਲਾਕਾਤ ਜਦੋਂ ਮੇਰੀ ਉਹਨਾਂ ਨਾਲ ਹੋਈ ਤੇ ਉਹਨਾਂ ਨੇ ਬਹੁਤ ਖੁਸ਼ੀ ਜ਼ਾਹਿਰ ਕੀਤੀ ਇਸ ਗੱਲ ਦੀ ਕਿ ਤੁਸੀਂ ਛੋਟੇ ਬੱਚੇ ਜਿਹੜੇ ਹੈਗੇ ਉਹ 10+1 ਦੇ, ਤੁਸੀਂ ਆਪਣਾ ਇੱਕ ਗਰੁੱਪ ਬਣਾ ਰਹੇ ਹੋ ਔਰ ਬੱਚਿਆਂ ਲਈ ਕੰਮ ਕਰਨ ਬਾਰੇ ਸੋਚ ਰਹੇ ਹੋ। ਤਾਂ ਉਹਨਾਂ ਨੇ, ਕਿਉਂਕਿ ਅਸੀਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪੜ੍ਹਦੇ ਸੀਗੇ, ਉੱਥੇ ਹੀ ਗਰੁੱਪ ਬਣਿਆ ਸੀਗਾ, ਤਾਂ ਉਹਨਾਂ ਨੇ ਬੜੇ ਚਾਅ ਨਾਲ ਸਾਨੂੰ ਜਿਹੜਾ ਆਪਣਾ ਉਹਨਾਂ ਦਾ ਸ਼ਾਰਪ ਫੈਕਟਰੀ ਸੀਗੀ, ਸ਼ਾਰਪ ਇੰਡਸਟਰੀ ਦੀ, ਬਿਲਕੁਲ ਖਾਲਸਾ ਕਾਲਜ ਦੇ ਸਾਹਮਣੇ, ਉੱਥੇ ਮੀਟਿੰਗ ਕਰਨ ਲਈ ਸਾਨੂੰ ਪਰਮਿਸ਼ਨ ਦਿੱਤੀ ਔਰ ਅਸੀਂ ਸਾਰੇ ਉੱਥੇ ਇਨੀਸ਼ੀਅਲ ਮੀਟਿੰਗ ਸਾਰੀਆਂ ਅਸੀਂ ਉੱਥੇ ਕੀਤੀਆਂ। ਸਰਪ੍ਰਸਤ ਜਿਹੜੇ ਸੀਗੇ ਸਾਡੇ ਉਹਨਾਂ ਦੇ ਨਾਲ। ਔਰ ਦਸਤਕ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਸਪੋਰਟ ਸੀਗਾ ਉਹ ਸਰਦਾਰ ਜਤਿੰਦਰ ਸਿੰਘ ਬਰਾੜ ਜੀ ਦਾ ਰਿਹਾ। ਔਰ ਬੜੀਆਂ ਸਾਰੀਆਂ ਉਹਨਾਂ ਨਾਲ ਪਰਸਨਲ ਗੱਲਾਂ ਵੀ ਹੁੰਦੀਆਂ ਗਈਆਂ, ਬੜੇ ਇੰਟਰਸਟਿੰਗ ਕਿੱਸੇ ਵੀ ਨੇ। ਲਾਈਕ ਉਹਨਾਂ ਦੀ ਸਪੋਰਟ ਦੇ ਨਾਲ, ਉਹਨਾਂ ਦੇ ਪਿਆਰ ਮੁਹੱਬਤ ਦੇ ਨਾਲ ਦਸਤਕ ਵੀ ਕਾਫੀ ਵਧੀ ਫੁੱਲੀ। ਔਰ ਮੈਨੂੰ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਜਿਹੜਾ ਆ ਉਹ ਸਪੇਸ ਮਿਲਿਆ, ਮੈਨੂੰ ਉੱਥੇ ਜਗ੍ਹਾ ਮਿਲੀ, ਸੀਟ ਮਿਲੀ। ਮੈਂ ਉਹਨਾਂ ਨੂੰ ਕਿਹਾ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਤੇ ਉਹਨਾਂ ਕਹਿਣਾ ਦਾ ਮਾਸਟਰ ਜੀ ਇੱਦਾਂ ਨਹੀਂ, ਤੁਸੀਂ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਉਣੀ,
ਤੁਸੀਂ ਮੈਨੂੰ ਜੱਫੀ ਪਾ ਕੇ ਮਿਲਣਾ, ਮੈਨੂੰ ਜੱਫੀ ਪਾ ਕੇ ਮਿਲਿਆ ਕਰੋ। ਲਗਾ ਦੀ ਗੱਲ ਹੁੰਦੀ ਆ, ਕਿਸੇ ਆਰਟਿਸਟ ਦਾ ਘੱਟ ਲਗਾ, ਕਿਸੇ ਦਾ ਵੱਧ ਲਗਾ, ਪਰ ਜੋ ਮੇਰਾ ਲਗਾ ਸੀ ਉਹਨਾਂ ਦੇ ਨਾਲ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ, ਅਸੀਂ ਇੱਕ ਬਰਾਤ ਦੇ ਇਕੱਠੇ ਹੋਏ, ਮੇਰੀ ਥੋੜ੍ਹੀ ਦਾੜੀ ਛੋਟੀ ਖੁੱਲੀ ਸੀ ਦਾੜੀ। ਮੈਨੂੰ ਕਹਿੰਦੇ ਮਾਸਟਰ ਜੀ ਤੁਹਾਡੀ ਦਾੜੀ ਮੈਨੂੰ ਬੜੀ ਅੱਛੀ ਲੱਗਦੀ ਹੈ। ਦੂਸਰੇ ਦਿਨ ਨਾਟਸ਼ਾਲਾ ਵਿੱਚ ਆਏ ਤੇ ਦਾੜੀ ਖੋਲ ਕੇ ਆਏ, ਕਹਿੰਦੇ ਮੈਂ ਵੀ ਹੁਣ ਤੁਹਾਡੇ ਵਾਂਗ ਦਾੜੀ ਰੱਖ ਲਈ। ਗੱਲਾਂ ਤਾਂ ਬੜੀਆਂ ਕਰਨ ਵਾਲੀਆਂ। ਫਿਰ ਮੈਨੂੰ ਕਿਹਾ ਕਰਦੇ ਸਨ, ਮੈਂ ਇਮੋਸ਼ਨਲ ਹੋ ਗਿਆ, ਮੈਨੂੰ ਕਿਹਾ ਕਰਦੇ ਸਨ ਮਾਸਟਰ ਜੀ ਤੁਹਾਡੀ ਸਿਹਤ ਬੜੀ ਵਧੀਆ। ਹੁਣ ਤੁਸੀਂ ਆਓ ਲਓ, ਮੈਂ 74 ਸਾਲ ਦਾ ਹਾਂ, ਹੋਰ ਵੀ ਆਰਟਿਸਟ ਅੰਮ੍ਰਿਤਸਰ 'ਚ ਹੈਗੇ ਨੇ, ਮੇਰੀ ਸਿਹਤ ਕਿੰਨੀ ਕੁ ਵਧੀਆ ਹੋਊਗੀ। ਪਰ ਮੈਨੂੰ ਉਹਨਾਂ ਕਹਿਣਾ ਤੁਹਾਡੀ ਸਿਹਤ ਬੜੀ ਵਧੀਆ ਮਾਸਟਰ ਜੀ, ਤੁਸੀਂ ਬੜਾ ਮੇਨਟੇਨ ਰੱਖਿਆ ਆਪਣੇ ਆਪ ਨੂੰ। ਮੈਂ ਕਿਹਾ ਬਰਾੜ ਸਾਹਿਬ ਮੈਂ ਤਾਂ ਮੇਰੀ ਸਿਹਤ ਵਧੀਆ ਕਿਉਂਕਿ ਮੈਂ ਨਾਟਕ ਕਰਦਾ, ਮੈਂ ਧਰਤੀ ਨਾਲ ਜੁੜਿਆ, ਮੇਰੀ ਤਾਂ ਸਿਹਤ ਵਧੀਆ ਕਿਉਂਕਿ ਮੇਰਾ ਜਵਾਂ ਇਹਦੇ ਬਿਨਾਂ ਮੈਂ ਰਹਿ ਨਹੀਂ ਸਕਦਾ। ਹੁਣ ਤੇ ਮੇਰੇ ਕੋਲ ਕੁਝ ਕਹਿਣ ਲਈ ਹੈ ਹੀ ਨਹੀਂ, ਅਸੀਂ ਉੱਜੜ ਗਏ ਹਾਂ, ਮੈਂ ਸਮਝਦਾ ਅਸੀਂ ਉੱਜੜ ਗਏ। ਅੱਛੀ ਸਟੇਜ ਹੁੰਦੀ ਸੀ ਤੇ ਆਪ ਸਾਡੇ ਨਾਲ ਬੈਠ ਕੇ ਸਭ ਉਹ ਬਣਾਉਂਦੇ ਹੁੰਦੇ ਸੀਗੇ। ਚਲੋ ਦੱਸੋ ਕੀ ਬਣਾਉਣਾ ਵਾ, ਕੀ ਕਰਨਾ। ਅਸੀਂ ਆਪਣੇ ਹੱਥੀਂ ਉਹਨੂੰ ਲਿਪਾ ਪੁੱਤੀ ਕਰਦੇ ਹੁੰਦੇ ਸੀ। ਸਟੇਜ ਦੀ ਪੌੜੀਆਂ, ਜੋ ਸੈੱਟ ਬਣਾਉਣਾ, ਸਭ ਕੁਛ ਆਪ ਆਪਣੇ ਨਾਲ ਆਪਣੇ ਨਾਲ। ਲਾਗੇ ਖਲੋ ਕੇ ਹੌਸਲਾ, ਉਹ ਮਾਣ ਜੋ ਸਤਿਕਾਰ ਬਰਾੜ ਸਾਹਿਬ ਨੇ ਸਾਰੇ ਕਲਾਕਾਰਾਂ ਨੂੰ ਦਿੱਤਾ ਨਾ। ਮੇਰੇ ਆਪ ਦੇ ਸਭ ਪਿਓ ਨੇ ਨੂੰ। ਉਹਨੀ ਤਾਰੀਫ ਨਹੀਂ ਕੀਤੀ ਹੋਣੀ ਜਿੰਨਾ ਬਰਾੜ ਸਾਹਿਬ ਨੇ ਲਿਆ ਕੇ ਸਾਡੇ ਖੜੇ ਕਰਕੇ ਪ੍ਰੂਫ ਕਰਕੇ ਵਿਖਾਤਾ ਮੇਰੇ ਪੇਰੈਂਟਸ ਨੂੰ। ਔਰ ਉਹ ਸਾਨੂੰ ਕਹਿੰਦੇ ਹੁੰਦੇ ਸੀ ਕਹਿੰਦਾ ਅਸੀਂ ਨਾ ਚੱਕ ਜਾਣਾ ਸੀ, ਕਹਿਣਾ ਨਹੀਂ ਅਸੀਂ ਵੀ ਬੱਚੇ ਆ ਕੱਲ੍ਹ ਨੂੰ। ਪਰ ਉਹਨਾਂ ਨੇ ਸਾਨੂੰ ਕਹਿਣਾ ਚਲੋ ਅੱਗੇ ਲੱਗੋ, ਤੁਸੀਂ ਕਰ ਸਕਦੇ ਹੋ, ਤੁਸੀਂ ਕਰ ਸਕਦੇ ਹੋ। ਤੁਸੀਂ ਕਰ ਸਕਦੇ ਹੋ, ਕਰਕੇ ਵਿਖਾਇਆ ਉਹਨੇ ਸਾਨੂੰ। ਤੁਸੀਂ ਦੇਖੋ ਨਾ ਕਿੱਥੇ ਪਹੁੰਚੇ ਹੋਏ ਅਸੀਂ, ਕਿੱਥੇ ਪਹੁੰਚੇ ਹੋਏ ਅਸੀਂ। ਇਹ ਸਾਡਾ ਬੇਸ ਨਾ ਹੁੰਦਾ, ਪਰ ਹੁਣ ਅਸੀਂ ਕੀ ਹੈਗੇ ਆ। ਬੱਚੇ ਨੂੰ ਤੇ ਮਾਤਾ ਪਿਤਾ ਜਿਹੜੇ ਆ ਨਾ, ਬੱਚਾ ਜਿੱਦਾਂ ਮਰਜ਼ੀ ਬੁੱਢਾ ਹੋ ਜੇ, ਜਿੱਦਾਂ ਮਰਜ਼ੀ ਵੱਡਾ ਹੋ ਜੇ ਨਾ, ਉਹਨੂੰ ਮਾਤਾ ਪਿਤਾ ਦੀ ਗੋਦ 'ਚ ਹੀ ਜਾ ਕੇ ਬਸ ਕਿਹਨੂੰ ਕਹੀਏ ਉਹ ਲੋੜ ਨਹੀਂ ਪੂਰੀ ਹੁੰਦੀ ਕਦੇ। ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਕਦੀ ਇਹ ਸ਼ਬਦ ਜਿਹੜੇ ਹੈਗੇ ਨੇ ਇਸਤੇਮਾਲ ਕਰ ਪਾਵਾਂਗਾ। ਕਿ ਪੰਜਾਬ ਨਾਟਸ਼ਾਲਾ ਦੇ ਵਿੱਚ ਜਦ ਵੀ ਅਸੀਂ ਸ਼ੋਅ ਕਰਨਾ ਤੇ ਪਹਿਲਾਂ ਉਹਨਾਂ ਦੀ ਇੱਕ ਆਵਾਜ਼ ਗੂੰਜਦੀ ਸੀ, ਪੰਜਾਬ ਨਾਟਸ਼ਾਲਾ ਔਰ ਯੰਗ ਮਲੰਗ ਥੀਏਟਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ, ਜੀ ਆਇਆਂ ਨੂੰ ਆਖਦੇ ਆ। ਸੋ ਉਹ ਜਿਹੜੀ ਇੱਕ ਹੱਲਾਸ਼ੇਰੀ ਪਿਓਵਲੀ ਜਿਹੜੀ ਹੱਲਾਸ਼ੇਰੀ ਹੁੰਦੀ ਨਾ, ਉਹ ਬਰਾੜ ਸਾਹਿਬ ਤੋਂ ਹਮੇਸ਼ਾ ਹੀ ਸਾਨੂੰ ਮਿਲੀ ਹੈ। ਨਵੇਂ ਆਰਟਿਸਟਾਂ ਨੂੰ, ਨਵੇਂ ਬੰਦਿਆਂ ਨੂੰ ਇਹੋ ਜਿਹੇ ਮੌਕੇ ਦਿੱਤੇ ਨੇ। ਉਹਨਾਂ ਦਾ ਥਾਪੜਾ ਜਿਹੜਾ ਹੁੰਦਾ ਸੀ ਨਾ ਇੱਕ ਪਿੱਠ ਦੇ ਉੱਤੇ, ਉਹਨੇ ਇੱਕ ਸਾਜਨ ਕਪੂਰ ਵਰਗੇ ਇੱਕ ਆਮ ਇਨਸਾਨ ਨੂੰ, ਇੱਕ ਸਾਜਨ ਕਪੂਰ ਡਾਇਰੈਕਟਰ, ਐਕਟਰ ਉਸ ਮੁਕਾਮ ਦੇ ਉੱਤੇ ਪਹੁੰਚਾ ਦਿੱਤਾ। ਔਰ ਮੈਂ ਨਹੀਂ, ਮੇਰੇ ਵਰਗੇ ਲੱਖਾਂ ਹੀ ਸੈਂਕੜੇ ਬੰਦੇ ਇਹੋ ਜਿਹੇ ਹੈਗੇ ਨੇ ਜਿਹੜੇ ਅੱਜ ਕੰਮ ਕਰਦੇ ਪਏ ਨੇ, ਖਾਣਾ ਖਾਂਦੇ ਪਏ ਨੇ, ਜਾਂ ਉਹਨਾਂ ਦਾ ਨਾਮ ਆ, ਸ਼ੋਹਰਤ ਆ, ਉਹ ਸਿਰਫ ਉਸ ਇੱਕ ਸ਼ਖਸੀਅਤ ਦੇ ਕਰਕੇ। ਸੋ ਪੰਜਾਬੀ ਰੰਗਮੰਚ ਜਿਹੜਾ ਹੈਗਾ ਵਾ, ਖਾਸ ਕਰਕੇ ਅੰਮ੍ਰਿਤਸਰ ਦਾ ਰੰਗਮੰਚ ਜਿਹੜਾ ਹੈਗਾ, ਉਹ ਅੱਜ ਮੈਂ ਕਹਾਂਗਾ ਕਿ ਅਨਾਥ ਹੋ ਗਿਆ ਵਾ। ਕੋਈ ਉਹਦਾ ਵਾਲੀ ਵਾਰਸ ਨਹੀਂ ਅੱਗੇ ਬਚਿਆ ਕਿ ਜਿਹੜਾ ਉਹਨੂੰ ਅੱਗੇ ਸਾਂਭ ਸਕੇ। ਸੋ ਮੇਰੀ ਪੰਜਾਬ ਦੇ ਔਰ ਅੰਮ੍ਰਿਤਸਰ ਦੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈਗੀ ਹੈ ਕਿ ਉਸ ਬੰਦੇ ਨੇ ਐਡਾ ਵੱਡਾ ਸੁਪਨਾ ਰੰਗਮੰਚ ਨੂੰ ਲੈ ਕੇ ਬਣਾਇਆ ਸੀਗਾ, ਉਹਨੂੰ ਟੁੱਟਣ ਨਾ ਦੇਣਾ, ਸਾਥ ਦੇਣਾ ਰੰਗ ਕਰਮੀਆਂ ਦਾ, ਤਾਂ ਕਿ ਇਹ ਕਲਾ ਜਿਹੜੀ ਹੈਗੀ ਹੈ ਵਸਦੀ ਰਵੇ, ਜਿਉਂਦੀ ਰਵੇ, ਔਰ ਉਹਨਾਂ ਦਾ ਨਾਮ ਜਿਹੜਾ ਹੈਗਾ ਉਸ ਦੁਨੀਆ ਦੇ ਵਿੱਚ ਬਣਿਆ ਰਵੇ। पंजाब नाटशाला ਅੰਮ੍ਰਿਤਸਰ ਐਸੀ ਮੁਕੱਦਸ ਜਗ੍ਹਾ, ਕਲਾਕਾਰਾਂ ਵਾਸਤੇ ਮੱਕੇ ਦੇ ਬਰਾਬਰ। ਜਿਵੇਂ ਇੱਕ ਈਮਾਨ ਵਾਲੇ ਮੁਸਲਮਾਨ ਨੂੰ ਹੱਜ ਹੁੰਦਾ ਹੈ ਮੱਕੇ ਦੇ ਵਿੱਚ, ਇਉਂ ਹੀ ਕਲਾਕਾਰਾਂ ਲਈ ਇਹ ਸਥਾਨ ਹੈ ਹੱਜ ਵਾਂਗੂ ਛਾਂ ਕੀਤੀ। ਇਸ ਮੁਕੱਦਸ ਜਗ੍ਹਾ ਨੂੰ ਬਣਾਉਣ ਵਾਲੇ ਸ਼ਖਸ, ਮਹਾਨ ਸ਼ਖਸ ਸਰਦਾਰ ਸ਼੍ਰੀ ਜਤਿੰਦਰ ਬਰਾੜ ਜੀ।
ਐਸੀ ਰੂਹ ਉਸ ਰੱਬ ਦੀ ਭੇਜੀ ਹੋਈ ਜਿਸ ਨੇ ਇਸ ਜਗ੍ਹਾ ਤੇ ਆ ਕੇ ਇਸ ਜਗ੍ਹਾ ਨੂੰ ਹੋਰ ਪਵਿੱਤਰ ਤੇ ਪਵਿੱਤਰ ਕੀਤਾ। ਉਹਨਾਂ ਨੇ ਆਪਣੀ ਖਾਸ ਵਿੱਦਿਆ ਇੰਜੀਨੀਅਰਿੰਗ ਦੇ ਵਿੱਚ ਹਾਸਲ ਕੀਤੀ ਸੀ। ਉਹ ਇਸ ਰਾਹ ਤੇ ਤੁਰੇ। ਉਹਨਾਂ ਨੇ ਬਹੁਤ ਮਸ਼ੀਨਾਂ ਬਣਾਈਆਂ, ਮਸ਼ੀਨਾਂ ਦੇ ਬਹੁਤ ਉਹਨਾਂ ਨੇ ਬਹੁਤ ਟੋਟੇ ਬਣਾਏ, ਬਹੁਤ ਖਾਸ ਚੀਜ਼ਾਂ ਬਣਾਈਆਂ। ਪਰ ਨਾਲ ਦੀ ਨਾਲ ਇੱਕ ਮਨ ਦੇ ਵਿੱਚ, ਇੱਕ ਰੂਹ ਦੇ ਵਿੱਚ ਜਾਗਦਾ ਹੋਇਆ ਉਹ ਕਲਾ ਨੂੰ ਪ੍ਰੇਮ ਕਰਨ ਵਾਲਾ ਕਲਾਕਾਰ ਵੀ ਸੀ। ਜਦੋਂ ਅਸੀਂ ਗੁਰਸ਼ਨ ਸਿੰਘ ਨਾਟ ਉਤਸਵ ਕੀਤਾ ਸੀ ਨਾ, ਤਾਂ ਪਹਿਲਾ ਨਾਟ ਉਤਸਵ, ਜਦੋਂ ਇਹ ਸੋਚਿਆ ਸੀ ਕਿ ਅਸੀਂ ਇਸ ਨਾਟ ਉਤਸਵ ਨੂੰ ਇਕੱਲੇ ਸੁਚੇਤਕ ਰੰਗਮੰਚ ਨਹੀਂ ਕਰੇਗਾ ਜਾਂ ਇਕੱਲਾ ਅਨੀਤਾ ਜਾਂ ਸ਼ਬਦੀਸ਼ ਨਹੀਂ ਕਰੇਗਾ, ਉਹ ਹਰ ਕਲਾਕਾਰ ਕਰੇਗਾ ਜਿਹਨੇ ਗੁਰਸ਼ਨ ਭਾਜੀ ਦੇ ਨਾਲ ਕੰਮ ਕੀਤਾ। ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿਹਨੂੰ ਵੀ ਫੋਨ ਕੀਤਾ ਤਾਂ ਬਹੁਤ ਚੰਗਾ ਹੁੰਗਾਰਾ ਮਿਲਿਆ, ਤੇ ਜਦੋਂ ਬਰਾੜ ਸਾਹਿਬ ਨੂੰ ਫੋਨ ਕੀਤਾ ਤਾਂ ਉਹ ਇੰਨੇ ਖੁਸ਼ ਹੋਏ ਕਿ ਉਹਨਾਂ ਨੇ ਕਿਹਾ ਕਿ ਅਨੀਤਾ ਜੀ ਦੱਸੋ ਮੈਂ ਕੀ ਕਰ ਸਕਦਾ ਤੁਹਾਡੇ ਲਈ। ਮੈਂ ਕਿਹਾ ਸਰ ਤੁਸੀਂ ਆਉਣਾ ਹੈ। ਸਾਨੂੰ ਨਹੀਂ ਸੀ ਪਤਾ ਕਿ ਅਸੀਂ ਇਸ ਪ੍ਰੋਗਰਾਮ ਨੂੰ ਪਹਿਲੇ ਪ੍ਰੋਗਰਾਮ ਸੀਗਾ, ਕਿਵੇਂ ਕਰਾਂਗੇ, ਕਿਸ ਤਰ੍ਹਾਂ ਇਹਦਾ ਰਿਸਪੌਂਸ ਹੋਏਗਾ। ਸਾਡੀ ਤਾਂ ਇੱਛਾ ਸੀ ਕਿ ਗੁਰਸ਼ਨ ਸਿੰਘ ਭਾਜੀ ਨੂੰ ਬਹੁਤ ਵੱਡੇ ਵੱਡੇ ਅਵਾਰਡ ਮਿਲੇ ਨੇ, ਅਸੀਂ ਕਲਾਕਾਰ ਅੱਜ ਜੋ ਵੀ ਹਾਂ ਉਹਨਾਂ ਦੀ ਬਦੌਲਤ ਆ, ਤੇ ਕਿਉਂ ਨਾ ਸਾਰੇ ਕਲਾਕਾਰ ਇਕੱਠੇ ਹੋ ਕੇ ਭਾਜੀ ਨੂੰ ਇੱਕ ਵੱਖਰੀ ਕਿਸਮ ਦਾ ਸਨਮਾਨ ਦਈਏ। ਤਾਂ ਉਹ ਜਦੋਂ ਉਸ ਫੈਸਟੀਵਲ ਦਾ ਆਗਾਜ਼ ਹੋਇਆ ਸੀ ਤਾਂ ਬਰਾੜ ਸਾਹਿਬ ਹੀ ਸੀਗੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਸਾਰੇ ਕਲਾਕਾਰਾਂ ਨੇ ਉੱਥੇ ਭਾਜੀ ਨੂੰ ਸਨਮਾਨਿਤ ਕੀਤਾ ਸੀ। ਤੇ ਭਾਜੀ ਨੂੰ ਸਨਮਾਨ ਦਿੰਦੇ ਹੋਏ ਬਰਾੜ ਸਾਹਿਬ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ ਸੀ। ਗੁਰਸ਼ਨ ਭਾਜੀ ਨੇ ਵੀ ਉਹਨਾਂ ਦੇ ਬਾਰੇ ਬਹੁਤ ਕੁਝ ਕਿਹਾ ਸੀ। ਸੋ ਮਤਲਬ ਬਰਾੜ ਸਾਹਿਬ ਦਾ ਉਸ ਫੈਸਟੀਵਲ 'ਚ ਆਉਣਾ ਸਾਡੇ ਲਈ ਬਹੁਤ ਵੱਡੀ ਗੱਲ ਸੀ। ਤੇ ਉਸ ਤੋਂ ਬਾਅਦ ਜਦੋਂ ਵੀ ਅਸੀਂ ਫੈਸਟੀਵਲ ਦੀ ਡਿਟੇਲ ਉਹਨਾਂ ਨੂੰ ਭੇਜਦੇ ਸੀਗੇ, ਅਨੀਤਾ ਜੀ ਦੱਸੋ ਕੁਝ ਸਾਡੇ ਵੱਲੋਂ ਕੀ ਹੈਲਪ ਚਾਹੀਦੀ ਹੈ ਤੁਹਾਨੂੰ। ਫਿਰ ਅਸੀਂ ਇੱਕ ਵਾਰੀ ਕਿਹਾ ਸੀ ਕਿ ਸਰ ਅਸੀਂ ਕੁਝ ਜ਼ਿਆਦਾ ਦੇ ਨਹੀਂ ਸਕਦੇ, ਪਰ ਅਸੀਂ ਤੁਹਾਡਾ ਨਾਟਕ ਜ਼ਰੂਰ ਕਰਵਾਉਣਾ ਚਾਹੁੰਦੇ ਹਾਂ। ਤਾਂ ਉਹਨਾਂ ਨੇ ਸਾਨੂੰ ਕੋਈ ਡਿਮਾਂਡ ਨਹੀਂ ਰੱਖੀ, ਤੁਸੀਂ ਜੋ ਦੇ ਸਕਦੇ ਹੋ ਦੇ ਦੇਣਾ, ਨਹੀਂ ਦੇ ਸਕਦੇ ਤਾਂ ਵੀ ਠੀਕ ਹੈ, ਪਰ ਅਸੀਂ ਆਪਣਾ ਨਾਟਸ਼ਾਲਾ ਵੱਲੋਂ ਨਾਟਕ ਲੈ ਕੇ ਤੁਹਾਡੇ ਫੈਸਟੀਵਲ ਵਿੱਚ ਆਵਾਂਗੇ। तो ਜਦੋਂ ਮੈਨੂੰ ਸੀਟ ਮਿਲੀ ਤਾਂ ਫਸਟ ਈਅਰ 'ਚ ਹੀ ਸੀਗਾ ਮੈਂ, ਔਰ ਬਰਾੜ ਸਾਹਿਬ ਬਹੁਤ ਖੁਸ਼ ਸੀਗੇ ਕਿ ਸਾਡੇ ਅੰਮ੍ਰਿਤਸਰ ਤੋਂ ਦੂਸਰਾ ਨੈਸ਼ਨਲ ਸਕੂਲ ਆਫ ਡਰਾਮਾ 'ਚ ਜਿਹੜਾ ਆ ਉਹ ਥੀਏਟਰ ਪਰਸਨੈਲਿਟੀ ਗਈ ਹੈ, ਥੀਏਟਰ ਆਰਟਿਸਟ ਗਿਆ ਹੈ। ਤਾਂ ਉਹਨਾਂ ਦਾ ਮੈਨੂੰ ਇੱਕ ਵਾਰੀ ਫੋਨ ਆਇਆ, BRM ਚੱਲ ਰਿਹਾ ਸੀਗਾ ਭਾਰਤ ਰੰਗ ਮਹਾਉਤਸਵ। ਤਾਂ ਉਹਨਾਂ ਦਾ ਫੋਨ ਆਇਆ ਕਿ ਰਾਜਿੰਦਰ ਮੈਂ ਨਾ ਆ ਰਿਹਾ ਆ ਦਿੱਲੀ, ਔਰ ਮੇਰੀ ਬੜੀ ਇੱਛਾ ਹੈਗੀ ਹੈ ਕਿ ਮੈਂ ਹਬੀਬ ਤਨਵੀਰ ਦਾ ਜਿਹੜਾ ਨਾਟਕ ਹੈ ਨਾ ਉਹ ਦੇਖਣਾ ਹੈਗਾ। ਤੋ ਅਸੀਂ ਗਰੁੱਪ 'ਚ ਸੀਗੇ ਸਾਰੇ ਜਿਹੜੇ, ਸਾਡੀ ਡਿਊਟੀਆਂ ਲੱਗੀਆਂ ਹੋਈਆਂ ਸੀਗੀਆਂ ਅਲੱਗ-ਅਲੱਗ। ਤੋਂ ਮੈਂ ਸਾਰਿਆਂ ਨੂੰ ਕਹਿ ਦਿੱਤਾ ਕਿ ਸਰਦਾਰ ਜਤਿੰਦਰ ਸਿੰਘ ਬਰਾੜ ਆ ਰਹੇ ਨੇ, ਔਰ ਸਾਰਿਆਂ ਨੇ ਬਹੁਤ ਧਿਆਨ ਰੱਖਣਾ ਆ, ਉਹ ਬਹੁਤ ਇੰਪੋਰਟੈਂਟ ਨੇ ਮੇਰੇ ਲਈ, ਔਰ ਬਿਲਕੁਲ ਸੈਂਟਰ ਸੀਟ ਰੱਖਣਾ ਆ ਉਹਨਾਂ ਦੇ ਲਈ, ਔਰ ਉਹਨਾਂ ਤੋਂ ਕੋਈ ਟਿਕਟ ਨਹੀਂ ਲਏਗਾ, ਕੋਈ ਉਹਨਾਂ ਨੂੰ ਪੁੱਛੇਗਾ ਨਹੀਂ। ਸਾਰਾ ਸਾਡਾ ਪਲਾਨ ਬਣਿਆ, ਔਰ ਮੇਰੇ ਪੂਰੇ ਬੈਚ ਨੇ ਉਹਨਾਂ ਨੂੰ ਹਾਲਾਂਕਿ VIP ਟ੍ਰੀਟਮੈਂਟ ਦਿੱਤਾ ਪੂਰੇ ਬੈਚ ਨੇ। ਔਰ ਉਹ ਆਏ, ਉਹਨਾਂ ਨੇ ਨਾਟਕ ਦੇਖਿਆ ਚਰਨਦਾਸ ਚੋਰ ਹਬੀਬ ਤਨਵੀਰ ਜੀ ਦਾ, ਹਬੀਬ ਤਨਵੀਰ ਜੀ ਨਾਲ ਮਿਲੇ ਵੀ, ਔਰ ਜਾਂਦੇ ਜਾਂਦੇ ਨਾ ਮੈਨੂੰ 2500 ਰੁਪਇਆ ਫੜਾ ਗਏ। ਮੈਂ ਕਿਹਾ ਸਰ, ਬਰਾੜ ਸਾਹਿਬ ਬਹੁਤ ਵਧੀਆ ਨੇਚਰ ਦੇ ਇਨਸਾਨ ਸਨ, ਔਰ ਇਸ ਨਾਟਸ਼ਾਲਾ ਦੇ ਬਾਬਾ ਬੋੜ ਸੀ। ਉਹਨਾਂ ਦੇ ਜਾਣ ਦੇ ਨਾਲ ਨਾਟਸ਼ਾਲਾ ਇੰਨਾ ਘਾਟਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਨਾਟਸ਼ਾਲਾ 'ਚ ਅਸੀਂ ਜਦੋਂ ਵੀ ਜਾਂਦੇ ਸੀ ਬੜੇ ਮਿਲਾਪੇ ਸੀਗੇ, ਜੀ ਮੈਂ ਖਿੜੇ ਮੱਥੇ ਮਿਲਣਾ। ਔਰ ਕਿਸੇ ਆਰਟਿਸਟ ਕੋਲੋਂ ਕੋਈ ਰਿਹਰਸਲ ਕਰਦਿਆਂ ਮਿਸਿੰਗ ਹੁੰਦੀ ਸੀ, ਉਹਨੂੰ ਆਪ ਕਰਕੇ ਦੱਸ ਦਿੰਦੇ ਸੀ, ਨਹੀਂ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਬਾਕੀ ਮੈਂ ਆਪਣੇ ਦਿਲ ਤੋਂ ਬਹੁਤ ਮਿਸ ਕਰਤਾ।
ਫਿਰ ਸ਼੍ਰੀ ਜਤਿੰਦਰ ਬਰਾੜ ਜੀ, ਉਹਨਾਂ ਨੂੰ ਇਹ ਜਗ੍ਹਾ ਮਿਲੀ ਕਲਾ ਦੇ ਵਿੱਚ ਆ ਕੇ। ਉਹਨਾਂ ਨੇ ਆਪਣਾ ਕਲਾ ਵਾਸਤੇ ਪ੍ਰੇਮ ਨਾਟਕਾਂ ਦੇ ਜ਼ਰੀਏ ਜ਼ਾਹਿਰ ਕੀਤਾ। ਉਹਨਾਂ ਨੇ ਬੇਸ਼ੁਮਾਰ ਕਮਾਲ ਦੇ ਨਾਟਕ ਖੁਦ ਲਿਖੇ। ਉਹਨਾਂ ਨੇ ਕਿਤਨੇ ਨਾਟਕ ਖੁਦ ਖੇਡੇ, ਕਿਤਨੇ ਖੁਦ ਹੀ ਡਾਇਰੈਕਟ ਕੀਤੇ। ਉਹ ਖੁਦ ਇੰਜੀਨੀਅਰ ਸਨ, ਪਰ ਨਾਲ ਦੀ ਨਾਲ ਉਹਨਾਂ ਨੇ ਸਭ ਤੋਂ ਵੱਡੀ ਮਿਸਾਲ ਇਹ ਕਾਇਮ ਕੀਤੀ, ਉਹਨਾਂ ਨੇ ਇਸ ਧਰਤੀ ਤੇ, ਇਸ ਜਰਨੈਲੀ ਸੜਕ ਤੇ, ਪਿੱਛੋਂ ਦਿੱਲੀ ਅੰਮ੍ਰਿਤਸਰੋਂ ਲਾਹੌਰ ਆਉਂਦੀ ਸੜਕ ਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਏਡੀ ਪਾਕ ਪਵਿੱਤਰ ਸੰਸਥਾ ਬਣਾ ਕੇ ਦਿੱਤੀ ਹੈ, ਜਿਸ ਦਾ ਨਾਮ ਹੀ ਪੰਜਾਬ ਨਾਟਸ਼ਾਲਾ ਹੈ। ਐਸੀ ਨਾਟਸ਼ਾਲਾ ਜਿੱਥੇ ਕਿਤਨੇ ਹੀ ਕਲਾਕਾਰਾਂ ਦੇ ਬਾਗ ਉਗਾਏ ਗਏ। ਉਹਨਾਂ ਨੇ ਖੁਦ ਆਪਣੇ ਹੱਥੀਂ ਉੱਥੇ ਫੁੱਲ ਲਾਏ। ਉਹ ਫੁੱਲ ਇੰਨੇ ਵਧੇ ਕਿ ਜਿਨ੍ਹਾਂ ਦੀ ਅੱਜ ਖੁਸ਼ਬੂ ਸਾਰਾ ਦਾ ਸਾਰਾ ਜਹਾਨ ਮਾਣ ਰਿਹਾ ਹੈ। ਸੋ ਇਸ ਦਰਜੇ ਦੀ ਇਹ ਜਗ੍ਹਾ ਹੈ, ਇਹ ਸਥਾਨ ਹੈ। ਸਾਡਾ ਹਰ ਪਲ ਇਸ ਨੂੰ ਨਮਨ ਰਹੇਗਾ। ਸਾਡੀਆਂ ਯਾਦਾਂ ਦੇ ਵਿੱਚ, ਸਾਡੇ ਲਹੂ ਦੇ ਵਿੱਚ, ਸਾਡੀਆਂ ਰਗਾਂ ਦੇ ਵਿੱਚ ਇਹ ਜਗ੍ਹਾ ਹਮੇਸ਼ਾ ਹੀ ਜ਼ਿੰਦਾਬਾਦ ਦੀ ਜ਼ਿੰਦਾਬਾਦ ਤੇ ਹਮੇਸ਼ਾ ਇਸ ਤਰੀਕੇ ਨਾਲ ਹੀ ਖਿੜੀ ਰਹੇਗੀ। ਮੈਂ ਅੰਮ੍ਰਿਤਸਰ ਦੇ ਵਿੱਚ ਨਾਟਕ ਉਦੋਂ ਤੋਂ ਦੇਖ ਰਿਹਾ ਜਦੋਂ ਸਿਰਫ ਓਪਨ 에ਅਰ ਥੀਏਟਰ 'ਚ ਨਾਟਕ ਹੋਇਆ ਕਰਦੇ ਸੀ। ਅਚਾਨਕ ਪ੍ਰਸ਼ਾਸਨਿਕ ਕਾਰਨਾਂ ਕਰਕੇ ਬਹਾਨਾ ਤਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਬਹਾਲੀ ਲਈ ਕੰਮ ਕਰਨ ਦਾ ਸੀ, ਜਿਹੜੀ ਅਮਨ ਸ਼ਾਂਤੀ ਜਿਹੜੀ ਪੋਲੀਟਿਕਸ ਨੇ ਖਰਾਬ ਕੀਤੀ ਸੀ, ਉਹਨਾਂ ਵੱਲੋਂ ਉਹ ਤੋੜ ਦਿੱਤਾ ਗਿਆ ਓਪਨ 에ਅਰ ਥੀਏਟਰ। ਤੇ ਕਲਾਕਾਰਾਂ ਕੋਲੇ ਕੁਝ ਨਹੀਂ ਸੀ ਬਚਿਆ ਕਿ ਉਹ ਕਿੱਥੇ ਨਾਟਕ ਕਰਨ। ਦਰਅਸਲ ਸਰਕਾਰ ਨੇ ਇੱਕ ਨਵਾਂ ਹਾਲ ਬਣਾਇਆ ਸੀ, ਉਹ ਚਾਹੁੰਦੇ ਸੀ ਕਿ ਹੁਣ ਇੱਥੇ ਹੀ ਨਾਟਕ ਹੋਇਆ ਕਰਨ। ਔਰ ਉਸ ਤੋਂ ਬਾਅਦ ਨਾਟਸ਼ਾਲਾ ਬਣੀ ਤੇ ਕਲਾਕਾਰਾਂ ਨੂੰ ਲੱਗਿਆ ਕਿ ਸਾਡੇ ਕੋਲੇ ਓਪਨ 에ਅਰ ਦੇ ਬਦਲ 'ਚ ਇੱਕ ਥਾਂ ਮਿਲ ਗਈ ਹੈ ਜਿੱਥੇ ਅਸੀਂ ਆਪਣੀ ਮਰਜ਼ੀ ਨਾਲ, ਆਪਣੀ ਇੱਛਾ ਨਾਲ ਨਾਟਕ ਕਰ ਸਕਦੇ ਹਾਂ। ਬਰਾੜ ਸਾਹਿਬ ਨੇ ਉਹਨੂੰ ਸਿਰਜਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਸਿਰਫ ਪੈਸੇ ਕਰਕੇ ਨਹੀਂ ਨਿਭਾਈ। ਪੈਸਾ ਤਾਂ ਉਹਨਾਂ ਨੇ ਖਰਚਿਆ ਹੀ ਖਰਚਿਆ, ਪਰ ਉਸ ਤੋਂ ਬਿਨਾਂ ਉਹਨਾਂ ਦੀ ਇਹ ਸੀ ਕਿ ਮੈਂ ਇੱਕ ਐਸਾ ਅਦਾਰਾ ਬਣਾਵਾਂ ਜਿਹੜਾ ਅਦਾਰਾ ਐਸੇ ਤਰੀਕੇ ਦੇ ਨਾਲ ਕੰਮ ਕਰੇ ਕਿ ਉਹਨੂੰ ਲੋਕ ਦੇਖਣ ਆਉਣ ਔਰ ਉਹਨੂੰ ਦੇਖਦੇ ਹੋਏ ਮਹਿਸੂਸ ਕਰਨ ਕਿ ਸ਼ਾਇਦ ਅਸੀਂ ਐਦਾਂ ਦਾ ਕੋਈ ਚੀਜ਼ ਪਹਿਲਾਂ ਨਹੀਂ ਦੇਖੀ, ਐਦਾਂ ਦਾ ਕੋਈ ਥੀਏਟਰ ਹਾਲ ਪਹਿਲਾਂ ਨਹੀਂ ਦੇਖਿਆ। ਅਤੇ ਜੇ ਮੈਂ ਇੱਕ ਗੱਲ ਕਹਿਣੀ ਹੋਵੇ ਨਾਟਸ਼ਾਲਾ ਦੇ ਪ੍ਰਸੰਗ ਦੇ ਵਿੱਚ, ਤਾਂ ਮੈਂ ਇਹ ਕਹਿ ਸਕਦਾ ਕਿ ਅੰਮ੍ਰਿਤਸਰ ਸ਼ਹਿਰ ਨੂੰ ਲੋਕੀ 2-3 ਚੀਜ਼ਾਂ ਦੇ ਨਾਂ 'ਤੇ ਜਾਣਦੇ ਨੇ। ਅਸੀਂ ਜਾਣਦੇ ਹਾਂ ਹਰਿਮੰਦਰ ਸਾਹਿਬ ਦੇ ਨਾਂ 'ਤੇ, ਗੋਲਡਨ ਟੈਂਪਲ ਅਕਸਰ ਉਹਦੇ ਲਈ ਸ਼ਬਦ ਇਸਤੇਮਾਲ ਕਰ ਲਿਆ ਜਾਂਦਾ। ਅਸੀਂ ਜਾਣਦੇ ਹਾਂ ਉਸ ਸਾਂਝ ਦੇ ਨਾਂ 'ਤੇ, ਜਿਹੜੀ ਸਾਂਝ ਨੇ ਸਾਡੇ ਵੱਡੇ ਅੰਦੋਲਨ ਨੂੰ ਪੈਦਾ ਕੀਤਾ, ਜਲਿਆਂਵਾਲੇ ਬਾਗ ਦਾ ਸਾਕਾ ਵਾਪਰਦਾ ਔਰ ਉਸ ਸਾਕੇ ਨੇ ਸਾਡੀ ਆਜ਼ਾਦੀ ਦੀ ਲਹਿਰ ਨੂੰ ਇੱਕ ਮੋੜ ਦਿੱਤਾ। ਤਾਂ ਉਹਨੂੰ ਲੋਕੀ ਦੇਖਣ ਆਉਂਦੇ ਨੇ। ਇੱਕ ਚੀਜ਼ ਹੋਰ ਲੋਕੀ ਦੇਖਣ ਆਉਂਦੇ ਨੇ, ਖਾਲਸਾ ਕਾਲਜ ਦੀ ਇਮਾਰਤ ਹੀ ਇੰਨੀ ਅੱਛੀ ਹੈ, ਇੰਨੀ ਸੋਹਣੀ ਹੈ ਕਿ ਉਹਨੂੰ ਦੁਨੀਆ ਭਰ ਦੇ ਲੋਕ ਦੇਖਣ ਆਉਂਦੇ ਨੇ ਕਿ ਇੱਕ ਐਸੀ ਬਿਲਡਿੰਗ ਵੀ ਦੇਖੀ ਜਾ ਸਕਦੀ ਹੈ ਜਿਹੜੀ ਬੜੀ ਆਕਰਸ਼ਿਤ ਕਰਦੀ ਹੈ। ਤੇ ਮੈਨੂੰ ਲੱਗਦਾ ਕਿ ਇੱਕ ਥਾਂ ਐਸੀ ਵੀ ਬਣੀ ਸੀ ਜਿਹਨੂੰ ਕਲਾ ਨੂੰ ਪਿਆਰ ਕਰਨ ਵਾਲੇ, ਖਾਸ ਕਰਕੇ ਰੰਗਮੰਚ ਨੂੰ ਪਿਆਰ ਕਰਨ ਵਾਲੇ ਦੇਖਣ ਆਉਂਦੇ ਨੇ ਕਿ ਐਦਾਂ ਦਾ ਕਿਹਨੇ ਥੀਏਟਰ ਬਣਾ ਦਿੱਤਾ ਔਰ ਉਹ ਕਿਵੇਂ ਬਣ ਗਿਆ, ਜਿੱਥੇ ਇੱਕ ਸਟੇਜ, ਰਿਵੋਲਵਿੰਗ ਸਟੇਜ ਵੀ ਹੈ। ਜੇ ਅਸੀਂ ਉਸ 'ਤੇ ਇੱਕ ਤੋਂ ਵੱਧ ਸੈੱਟ ਲਾ ਲੈਂਦੇ ਹਾਂ ਤਾਂ ਇੱਕ ਫੇਡ ਆਊਟ ਦੇ ਨਾਲ ਹੀ ਅਸੀਂ ਪੂਰੇ ਦਾ ਪੂਰਾ ਦੁਨੀਆ ਬਦਲਦੀ ਹੋਈ ਦਿਖਾ ਸਕਦੇ ਹਾਂ। ਤਾਂ ਉਹ ਸਿਰਫ ਉੱਥੇ ਹੀ ਸੰਭਵ ਸੀ। ਹੋਰ ਵੀ ਬੜਾ ਕੁਝ ਸੀ ਜਿਹੜਾ ਉੱਥੇ ਦਿਖਾਇਆ ਜਾਂਦਾ ਸੀ ਜਾਂ ਕੀਤਾ ਜਾ ਸਕਦਾ ਸੀ। ਮੀਂਹ ਪਵਾ ਸਕਦੇ ਸੀ ਤੁਸੀਂ ਜੇ ਚਾਹੋ ਤਾਂ, ਈਵਨ ਦਰਸ਼ਕਾਂ ਦੇ ਉੱਤੇ ਵੀ ਕਣੀਆਂ ਪੈ ਸਕਦੀਆਂ ਸੀ। ਜੇ ਤੁਹਾਡੇ ਕਿਸੇ ਪਲੇ ਦੇ ਵਿੱਚ ਪੰਜੀਰੀ ਬਣ ਰਹੀ ਹੈ, ਘਰ 'ਚ ਖੁਸ਼ੀ ਦਾ ਮਾਹੌਲ ਹੈ, ਤਾਂ ਉਹਦੀ ਤੁਸੀਂ ਸਮੈਲ ਵੀ ਮਹਿਸੂਸ ਕਰ ਸਕਦੇ ਸੀ। ਇਸ ਤਰ੍ਹਾਂ ਦੇ ਤਜਰਬੇ ਵੀ ਉਹਨਾਂ ਨੇ ਕੀਤੇ ਰੰਗਮੰਚ ਦੇ ਹਵਾਲੇ ਨਾਲ। ਤਾਂ ਹੁਣ ਜਦੋਂ ਬਰਾੜ ਸਾਹਿਬ ਚਲੇ ਗਏ ਨੇ ਤਾਂ ਜਿਹੜੀਆਂ ਮੈਂ 3 ਚੀਜ਼ਾਂ ਪਹਿਲਾਂ ਦੱਸੀਆਂ ਨੇ, ਹਰਿਮੰਦਰ ਸਾਹਿਬ, ਖਾਲਸਾ ਕਾਲਜ ਦੀ ਇਮਾਰਤ, ਜਲਿਆਂਵਾਲਾ ਬਾਗ, ਉਹ ਤਾਂ ਉਸੇ ਤਰ੍ਹਾਂ ਹਮੇਸ਼ਾ ਪਹਿਲਾਂ ਵੀ ਹੈਗੇ ਸੀ, ਅੱਗੇ ਵੀ ਰਹਿਣਗੇ। ਤੇ ਨਾਟਸ਼ਾਲਾ ਬਾਰੇ ਸੋਚ ਕੇ ਜ਼ਰੂਰ ਲੱਗਦਾ ਕਿ ਪਤਾ ਨਹੀਂ ਬਰਾੜ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਇਹਦਾ ਕੀ ਬਣੇਗਾ।
ਤੇ ਜੇ ਮੈਂ ਆਪਣੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਤੁਸੀਂ ਕੋਈ ਨਾ ਕੋਈ ਨਾਟਕ ਲੈ ਕੇ ਆਓ। ਨਾਟਸ਼ਾਲਾ ਦੇ ਵਿੱਚ ਹੁਣ ਜਦੋਂ ਅਸੀਂ ਨਾਟਕ ਕਰਨ ਜਾਵਾਂਗੇ ਤਾਂ ਇਹੀ ਸੋਚਾਂਗੇ ਕਿ ਜਿਹੜੇ ਸਾਨੂੰ ਬੁਲਾਇਆ ਕਰਦੇ ਸੀ ਐਤਕੀ ਅਸੀਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਨਾਟਕ ਕਰ ਰਹੇ ਹਾਂ। ਔਰ ਗੈਰ ਹਾਜ਼ਰੀ ਦੇ ਵਿੱਚ ਨਾਟਕ ਕਰਨਾ ਆਪਣੇ ਆਪ ਦੇ ਵਿੱਚ ਕਿਸ ਤਰ੍ਹਾਂ ਦਾ ਅਹਿਸਾਸ ਪੈਦਾ ਕਰ ਸਕਦਾ, ਤੁਸੀਂ ਖੁਦ ਸੋਚ ਸਕਦੇ ਹੋ। ਸਰਦਾਰ ਜਤਿੰਦਰ ਸਿੰਘ ਬਰਾੜ ਦਾ ਜਾਣਾ ਪੰਜਾਬ ਨਾਟਸ਼ਾਲਾ ਲਈ ਸਿਰਫ ਦੁੱਖ ਦੀ ਗੱਲ ਨਹੀਂ, ਇਹ ਕਲਾ ਦੇ ਸੰਸਾਰ ਵਿੱਚ ਇੱਕ ਗਹਿਰਾ ਜ਼ਖਮ ਹੈ। ਉਹ ਸਰੀਰਕ ਤੌਰ ਤੇ ਸਾਡੇ ਨਾਲ ਨਹੀਂ ਰਹੇ, ਪਰ ਉਹਨਾਂ ਦੀ ਸੋਚ, ਉਹਨਾਂ ਦਾ ਜਜ਼ਬਾ ਤੇ ਉਹਨਾਂ ਦੀ ਵਿਰਾਸਤ ਹਮੇਸ਼ਾ ਜ਼ਿੰਦਾ ਰਹੇਗੀ।